ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਤੇ ਬੁਲਾਰੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 18 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਵੇਲੇ ਦੀ ਇੱਕ ਵੱਡੀ ਕੌਮਾਂਤਰੀ ਤੇ ਕੂਟਨੀਤਿਕ ਹਲਚਲ ਤੋਂ, ਜਿਹੜੀ ਹੋਈ ਹੈ ਭਾਰਤ ਅਤੇ ਕੈਨੇਡਾ ਦੇ ਦਰਮਿਆਨ। ਮੀਡੀਆ ਅਦਾਰੇ ਤੇ ਭਾਰਤੀ ਸਟੇਟ ਦੇ ਵਿੱਚ ਆਪਾਂ ਕਹਿ ਲਈ ਕੁਝ ਵਿਚਰਦੇ ਲੋਕ ਇਹ ਗੱਲ ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਰਹੇ ਨੇ ਕਿ ਭਾਰਤ ਤੇ ਕੈਨੇਡਾ ਦੇ ਜਿਹੜੇ ਰਿਸ਼ਤੇ ਨੇ ਉਹ ਸੁਧਰਨ ਵੱਲ ਨੂੰ ਤੁਰੇ ਨੇ। ਉਹਨਾਂ ਦਾ ਕਹਿਣ ਤੋਂ ਭਾਵ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਰਿਸ਼ਤਿਆਂ ਦੇ ਵਿੱਚ ਸੁਧਾਰ ਦੇਖਾਂਗੇ। ਕੀ ਕਿਹਾ ਜਾ ਸਕਦਾ ਕਿ ਭਾਰਤ ਕੈਨੇਡਾ ਦੇ ਰਿਸ਼ਤਿਆਂ ਦੀ ਜਿਹੜੀ ਬਰਫ਼ ਸੀ ਜੰਮੀ ਹੋਈ ਉਹ ਪਿਘਲੀ ਹੈ ਤੇ ਕੈਨੇਡਾ ਵਾਸਤੇ ਲੱਖਾਂ ਭਾਰਤੀਆਂ ਨੇ ਸੁੱਖ ਦਾ ਸਾਹ ਲਿਆ ਜੀ। ਦੇਖੋ, ਬਿਲਕੁਲ ਪ੍ਰਵੀਨ ਜੀ, ਲਗਾਤਾਰ ਟਰੂਡੋ ਸਰਕਾਰ ਔਰ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਜਿਹੋ ਜਿਹਾ ਤਣਾਅ ਬਣਿਆ ਵਾ ਸੀ, ਜਿਹੋ ਜਿਹਾ ਟਕਰਾਅ ਬਣਿਆ ਵਾ ਸੀ, ਖਾਸ ਕਰਕੇ ਨਿੱਜਰ ਕਤਲकांड ਤੋਂ ਬਾਅਦ ਤਾਂ ਬਿਲਕੁਲ ਸਥਿਤੀ ਪਲਟ ਗਈ ਸੀ। ਇੱਕ ਦੂਸਰੇ ਦੇ ਹਾਈ ਕਮਿਸ਼ਨ ਹਟਾ, ਇਹਨਾਂ ਡਿਪਲੋਮੈਟ ਕੱਢ, ਉਹ ਸਾਰੀ ਪ੍ਰਕਿਰਿਆ ਤੇ ਇਹਨਾਂ ਨੇ ਦੁਬਈ ਬਿਠਾ ਲਈ ਸੀ ਆਪਣੇ ਬੰਦੇ, ਇਹਨਾਂ ਨੇ ਵਾਪਸ ਬੁਲਾ ਲਏ ਸੀ। ਤਾਂ ਇਹ ਸਾਰੀ ਪ੍ਰਕਿਰਿਆ ਚ ਕਾਫੀ ਖੜੋਤਾ ਗਈ। ਫਿਰ ਵੀਜ਼ਿਆਂ ਦੇ ਉੱਤੇ ਰੋਕ ਲੱਗਣ ਵਾਲੀਆਂ ਗੱਲਾਂ, ਮੁਸ਼ਕਲਾਂ ਭਰਿਆ। ਇਹ ਸਭ ਦੇ ਨਾਲ ਕੈਨੇਡਾ ਦੀ ਜੋ ਆਰਥਿਕ ਸਥਿਤੀ ਸੀ, ਉੱਥੇ ਰਹਿਣਾ, ਖਾਣਾ ਪੀਣਾ ਮੁਸ਼ਕਲ ਹੋ ਰਿਹਾ ਸੀ, ਲੋਕਾਂ ਨੂੰ ਕਾਫੀ ਮਹਿੰਗਾ ਹੋ ਰਿਹਾ ਸੀ ਉਹਦੇ ਕਾਰਨ। ਸੋ ਕਾਫੀ ਪਹਿਲੂਆਂ ਤੋਂ ਮਿਲਾ ਕੇ ਤਣਾਅ ਵਾਲਾ ਮਾਹੌਲ ਸੀ ਤੇ ਇੱਕ ਦੂਰੀ ਬਣਦੀ ਜਾ ਰਹੀ ਸੀ। ਜਦੋਂ ਕਿ ਪੰਜਾਬੀਆਂ ਦੇ ਹਵਾਲੇ ਜੇ ਮੈਂ ਦੇਖਾਂ ਤਾਂ ਕੈਨੇਡਾ ਨੂੰ ਤਾਂ ਆਪਣਾ ਦੂਆ ਘਰ ਮੰਨਿਆ ਜਾਣ ਲੱਗ ਪਿਆ ਕਿ ਵੀ ਜਿੰਨੀ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਉੱਥੇ ਰਹਿੰਦਾ, ਪਰ ਇਕੱਲਾ ਪੰਜਾਬੀ ਭਾਈਚਾਰਾ ਕਿਉਂ, ਭਾਰਤ ਦੇ ਵਿੱਚ ਹੋਰ ਸੂਬਿਆਂ ਦੀ ਗਿਣਤੀ ਵੀ, ਗੁਜਰਾਤੀਆਂ ਦੀ ਗਿਣਤੀ ਵੀ ਬਹੁਤ ਆ ਉੱਥੇ। ਹਾਂਜੀ, ਬਿਲਕੁਲ। ਸੋ ਇਸ ਲਈ ਉਸ ਹਵਾਲੇ ਨਾਲ ਭਾਰਤ ਦੇ ਹਰ ਨਾਗਰਿਕ ਜਿਨ੍ਹਾਂ ਦਾ ਕੋਈ ਨਾ ਕੋਈ ਤਾਲੁਕਾਤ, ਰਿਸ਼ਤਾ ਕਿਸ ਤਰ੍ਹਾਂ ਕੈਨੇਡਾ ਨਾਲ ਹੈ, ਉਹ ਲੋਕਾਂ ਨੂੰ ਇੱਕ ਫਿਕਰ ਸੀਗਾ ਕਿ ਰਿਸ਼ਤਿਆਂ 'ਚ ਜਿੰਨੀ ਕਰਵਾਹਟ ਆਈ ਜਾਂਦੀ ਹੈ ਇਹਦੇ ਨਾਲ ਮੁਸ਼ਕਲ ਹੋਏਗੀ। ਸੋ G7 ਸਿਖਰ ਸੰਮੇਲਨ ਆਇਆ, ਚਲੋ ਜੀ, ਚਾਹੇ ਦੇਰ ਨਾਲ ਹੀ ਸੀ, ਨਰਿੰਦਰ ਮੋਦੀ ਨੂੰ ਸੱਦਾ ਆਇਆ ਤੇ ਉੱਥੇ ਕੁਝ ਧਿਰਾਂ ਵੱਲੋਂ ਮਤਲਬ ਪ੍ਰਦਰਸ਼ਨ ਕੀਤਾ ਗਿਆ ਮੋਦੀ ਦੇ ਖਿਲਾਫ। ਤੇ ਹੁਣ ਜਦੋਂ ਮਾਰਕ ਕਾਰਨੀ ਨਰਿੰਦਰ ਮੋਦੀ ਮਿਲੇ ਤੇ ਉਹਨਾਂ ਦੋਵਾਂ ਨੇ ਕਿਹਾ ਕਿ ਜੀ ਅਸੀਂ ਮੁੜ ਕੇ ਪੁਰਾਣੀ ਸਥਿਤੀ ਵੱਲ ਨੂੰ ਜਾਵਾਂਗੇ, ਅਸੀਂ ਮੁੜ ਕੇ ਆਪਣੇ ਰਸਤੇ ਨੂੰ ਪਹਿਲਾਂ ਵਾਂਗ ਬਹਾਲ ਕਰਾਂਗੇ, ਇੱਕ ਦੂਜੇ ਦਾ ਭਰੋਸਾ ਜਿੱਤਾਂਗੇ, ਅਸੀਂ ਹਾਈ ਕਮਿਸ਼ਨ ਆਪਣੇ ਵਾਪਸ ਲੈ ਰਹੇ ਹਾਂ, ਉਸੇ ਤਰ੍ਹਾਂ ਮਤਲਬ ਬਹਾਲ ਕਰ ਰਹੇ ਹਾਂ, ਉਸੇ ਤਰ੍ਹਾਂ ਜਿਹੜੇ 6 ਡਿਪਲੋਮੈਟ ਕੱਢੇ ਸੀ ਉਹਨਾਂ ਨੂੰ ਮੁੜ ਕੇ ਬਹਾਲ ਕੀਤਾ ਜਾਊਗਾ। ਸੋ ਪੂਰੀ ਪ੍ਰਕਿਰਿਆ ਪਹਿਲਾਂ ਵਾਂਗ ਹੋਊਗੀ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਆਸ ਵੀ ਜਾਗੀ। ਪਰ ਕੈਨੇਡਾ ਵਾਸਤੇ ਕੁਝ ਧਿਰਾਂ ਨੂੰ ਜਿਹੜੀਆਂ ਇਤਰਾਜ਼ ਪ੍ਰਗਟਾ ਰਹੀਆਂ ਸੀ ਮੋਦੀ ਦੀ ਫੇਰੀ ਨੂੰ ਲੈ ਕੇ, ਸਾਰਿਆਂ ਉਹਨਾਂ ਨੂੰ ਇਹ ਫਿਕਰ ਵੀ ਜਾਗ ਗਿਆ ਕਿ ਜੇ ਇਹ ਸਮਝੌਤਾ ਹੋਣ ਜਾ ਰਿਹਾ ਕਿਤੇ ਉਹ ਸ਼ਰਤਾਂ ਤੇ ਤਾਂ ਨਹੀਂ ਜਿਹੜੀ ਭਾਰਤੀ ਜਨਤਾ ਪਾਰਟੀ ਕਹਿੰਦੀ ਆ ਜਾਂ ਨਰਿੰਦਰ ਮੋਦੀ ਹੋਰੀ ਕਹਿੰਦੇ ਨੇ, ਕਿਤੇ ਅਜਿਹੀ ਕਿਸੇ ਕਾਰਵਾਈ ਦੇ ਵਿੱਚੋਂ ਤਾਂ ਨਹੀਂ ਕੋਈ ਨਿਕਲੂਗਾ, ਕੁਝ ਮਿਲ ਕੇ ਸਾਂਝੇ ਆਪਰੇਸ਼ਨ ਚੋਂ ਤਾਂ ਨਿਕਲੂਗਾ। ਸੋ ਇਸ ਨੂੰ ਲੈ ਕੇ ਕੁਝ ਕੈਨੇਡੀਅਨ ਲੋਕਾਂ ਦਾ ਹੀ ਮੰਨਣਾ ਕਿ ਨਹੀਂ, ਮਾਰਕਾਰ ਨਹੀਂ ਏਦਾਂ ਆਪਣੇ ਨਾਗਰਿਕਾਂ ਨਾਲ, ਚਾਹੇ ਉਹ ਉੱਥੋਂ ਦੇ ਮੂਲ ਵਾਸੀ ਨੇ, ਚਾਹੇ ਉਹ ਬਾਅਦ ਚੋਂ ਆ ਕੇ ਉੱਥੇ ਦੇ ਨਾਗਰਿਕ ਬਣੇ ਨੇ ਬਾਹਰਲੇ ਮੁਲਕਾਂ ਚੋਂ ਆ ਕੇ, ਸੋ ਉਹਨਾਂ ਨਾਲ ਕਹਿੰਦੇ ਏਦਾਂ ਸਰਕਾਰ ਧੋਖਾ ਨਹੀਂ ਕਰੂਗੀ, ਕਿਉਂਕਿ ਜੇ ਉਹ ਅਮਰੀਕਾ ਨਾਲ, ਟਰੰਪ ਨਾਲ ਅੜ ਸਕਦੇ ਨੇ, ਹੈ ਨਾ, ਫਿਰ ਉਹ ਇਸ ਸਥਿਤੀ 'ਚ ਨਹੀਂ ਆਉਣਗੇ ਕਿ ਇਹਦੇ ਉੱਤੇ ਲੈ ਕੇ ਵੀ ਮੰਥਨ ਚੱਲ ਰਿਹਾ। ਮਤਲਬ ਜੀ, ਚਾਹੇ ਉਹ ਸਾਡਾ ਇੱਧਰ ਵਾਲਾ ਮੀਡੀਆ, ਭਾਰਤੀ ਰਾਸ਼ਟਰੀ ਮੀਡੀਆ ਕੁਝ ਹੋਰ ਤਰ੍ਹਾਂ ਦਿਖਾਉਂਦਾ ਹੈ ਨਾ, ਜਿਹੜਾ ਕੈਨੇਡਾ ਦਾ ਸਾਡਾ ਮਤਲਬ ਪੰਜਾਬੀ ਮੀਡੀਆ ਉਹ ਹੋਰ ਤਰ੍ਹਾਂ ਗੱਲ ਕਰ ਰਿਹਾ। ਸੋ ਇਸ ਲਈ ਇਹਨੂੰ ਲੈ ਕੇ ਦੋ ਧਿਰਾਵਾਂ ਤਾਂ ਜ਼ਰੂਰ ਬਣ ਗਈਆਂ, ਦੋ ਧਾਰੀ ਚਰਚਾ ਤਾਂ ਜ਼ਰੂਰ ਹੋ ਰਹੀ ਆ, ਪਰ ਉਹਦੇ ਬਾਵਜੂਦ ਵੀ ਇਸ ਨੇੜਤਾ ਨੂੰ ਮੁਲਕਾਂ ਦੇ ਹਵਾਲੇ ਨਾਲ, ਆਰਥਿਕਤਾ ਦੇ ਹਵਾਲੇ ਨਾਲ ਤੇ ਮੁੜ ਕੇ ਰਸਤਿਆਂ ਦੀ ਬਹਾਲੀ ਦੇ ਹਵਾਲੇ ਨਾਲ ਜਾਂ ਬੱਚਿਆਂ ਦੇ ਲਈ ਰਾਹ ਖੁੱਲਣ ਦੇ ਹਵਾਲੇ ਨਾਲ ਇੱਕ ਅਸਾਰੂ ਵਿਚਾਰ ਵਜੋਂ ਵੇਖਿਆ ਜਾ ਰਿਹਾ।
ਤੇ ਉਮੀਦ ਕੀਤੀ ਜਾ ਰਹੀ ਹੈ ਕਿ ਮੁੜ ਕੇ ਪਹਿਲੇ ਭਰੋਸੇਯੋਗ ਵਾਲੇ ਰਿਸ਼ਤੇ ਬਣਨ, ਨਾ ਕਿ ਉਹਦੇ ਵਿੱਚ ਕੋਈ ਸ਼ੰਕੇ ਸ਼ੋਭੇ ਜੇ ਰਹਿੰਦੇ ਨੇ ਜਾਂ ਕਿਸੇ ਦੇ ਹੋਰ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਕੇ ਕਿਸੇ ਹੋਰ ਦੇ ਹੱਕ ਬਹਾਲ ਕੀਤੇ ਜਾਂਦੇ ਨੇ, ਫਿਰ ਇਹ ਤਣਾਅ ਆਉਣ ਵਾਲੇ ਦਿਨਾਂ 'ਚ ਨਵੇਂ ਸਿਰੇ ਤੋਂ ਪੈਦਾ ਹੋ ਸਕਦਾ ਹੈ। ਇਹ ਵੀ ਦੇਖਣ ਵਾਲੀ ਗੱਲ। ਬਿਲਕੁਲ ਜੀ। ਦੇਖੋ, ਰਿਸ਼ਤੇ ਤਾਂ ਦੇਸ਼ਾਂ ਦੇ ਵਿੱਚ ਵਿਗੜਦੇ ਤੇ ਬਣਦੇ ਹੀ ਰਹਿੰਦੇ ਆ, ਪਰ ਫਿਰ ਵੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੇ ਨਾਗਰਿਕਾਂ ਦਾ ਫਿਕਰ ਜ਼ਰੂਰ ਕਰਨਾ ਚਾਹੀਦਾ। ਚਲੋ, ਕੈਨੇਡਾ ਦੇ ਐਲੀਗੇਸ਼ਨ ਸੀਗੇ, ਭਾਰਤ ਪਹਿਲਾਂ ਤਾਂ ਕਹਿੰਦੇ ਰਹੇ ਵੀ ਅਸੀਂ ਮਿਲ ਕੇ ਕੰਮ ਕਰਾਂਗੇ, ਬਾਅਦ ਦੇ ਵਿੱਚ ਉਸ ਗੱਲ ਤੋਂ ਪਲਟ ਗਏ ਤੇ ਫਿਰ ਕੂਟਨੀਤਿਕ ਇੱਕ ਦੂਜੇ ਦੇ ਜਿਹੜੇ ਰਾਜਦੂਤ ਸੀਗੇ ਉਹਨਾਂ ਨੂੰ ਬਾਹਰ ਕੱਢਣ ਤੱਕ ਨੌਬਤ ਆ ਗਈ ਸੀ। ਆਪਾਂ ਦੇਖਿਆ ਹੀ ਹੈ। ਰੁਕ ਕਰੀਏ ਪੰਜਾਬ ਦਾ। ਅੱਜ ਜਿੱਥੇ ਕਿਤੇ ਵੀ ਪੰਜਾਬੀ ਵਸਦਾ ਹੈ ਤੇ ਉਹਨੂੰ ਸਿਆਸੀ ਖਬਰਾਂ ਦੇ ਨਾਲ ਜੇਕਰ ਉਹ ਵਾਹ ਵਾਸਤਾ ਤੇ ਉਹਦੀ ਅੱਖ ਹੈ ਲੁਧਿਆਣੇ ਤੇ। ਲੁਧਿਆਣੇ ਦੇ ਵਿੱਚ ਵੋਟਾਂ ਪੈਣ ਦਾ ਅਮਲ ਜਿਹੜਾ ਸ਼ੁਰੂ ਹੋ ਚੁੱਕਿਆ ਸ਼ਰਮਾ ਜੀ। 2.25 ਲੱਖ ਵੋਟਰਾਂ ਨੇ ਤੈਅ ਕਰਨਾ ਵੀ ਅਗਲਾ ਵਿਧਾਇਕ ਕਿਹੜਾ ਹੋਊਗਾ। ਬਿਲਕੁਲ ਪ੍ਰਵੀਨ ਜੀ, ਮਤਲਬ ਕੱਲ ਦੀ ਰਾਤ ਵੀ ਲੰਘੀ, ਰਾਤ ਵੀ ਕਾਫੀ ਤਣਾਅ ਵਾਲੀ ਗਈ, ਕੱਲ ਦਾ ਦਿਨ ਵੀ ਬਹੁਤ ਤਣਾਅ ਵਾਲਾ ਗਿਆ। ਤੇ ਅੱਜ ਜਦੋਂ ਮਤਲਬ ਦਰਸ਼ਕ ਸਾਨੂੰ ਇਸ ਪ੍ਰੋਗਰਾਮ ਰਾਹੀਂ ਦੇਖ ਰਹੇ ਸੁਣ ਰਹੇ ਨੇ, ਤਦ ਉੱਥੇ VOTING ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮਤਲਬ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ 194 ਦੇ ਕਰੀਬ ਪੋਲਿੰਗ ਸਟੇਸ਼ਨ ਨੇ ਜਿਨ੍ਹਾਂ ਦੇ ਉੱਤੇ ਵੋਟਾਂ ਪੈਣੀਆਂ ਨੇ, ਤੇ ਹਰ ਥਾਂ ਮਤਲਬ CCTV ਕੈਮਰੇ ਲੱਗੇ ਨੇ ਤੇ ਚੋਣ ਕਮਿਸ਼ਨ ਨੇ ਆਪਣੀਆਂ ਟੀਮਾਂ ਤਾਇਨਾਤ ਕੀਤੀਆਂ ਨੇ। ਪਰ ਫਿਰ ਵੀ ਜ਼ਿਮਨੀ ਚੋਣ 'ਚ ਸੱਤਾਧਾਰੀ ਧਿਰ ਕੰਨੀ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਡੱਕਾ ਸਿੱਟਦਾ ਹੈ ਨਾ। ਇਹਦੇ ਵਿੱਚ ਕੋਈ ਉੱਥੇ ਇਹ ਧੱਕੇਸ਼ਾਹੀ ਚੱਲਦੀ ਹੈ, ਪਿਛਲੀਆਂ ਨੇ ਵੀ ਚਲਾਈ ਹੈ, ਇਹ ਨਹੀਂ ਗੱਲ। ਪਰ ਇਹ ਵਾਲੇ ਤਾਂ ਆਇਓ ਲੋਕਪਾਲ ਦੇ ਨਾਂ ਤੇ ਸੀ, ਇਹ ਤਾਂ ਆਇਓ ਸੰਵਿਧਾਨ ਦੇ ਨਾਂ ਤੇ ਸੀ। ਸੋ ਇਹ ਵੀ ਉਸੇ ਰਾਹ ਤੇ ਨੇ, ਪੂਰਾ ਇਹ ਵੀ ਆਪਣਾ ਧੱਕਾ ਕਰ ਰਹੇ ਨੇ ਜੀ। ਹਾਂ, ਜਿੱਥੋਂ ਤੱਕ ਵੋਟਰਾਂ ਦੀ ਗੱਲ ਹੈ, ਬਿਲਕੁਲ 1,75,000 ਤੋਂ ਵੱਧ ਵੋਟਰ ਹੈ। 1,75,469 ਵੋਟਰ, ਉਹਦੇ ਵਿੱਚੋਂ ਕਿੰਨੀ ਵੋਟ ਭੁਗਤਦੀ ਹੈ। ਜਿਵੇਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਮੌਸਮ 'ਚ ਥੋੜੀ ਜਿਹੀ ਨਮੀ ਹੈ, ਥੋੜਾ ਮੌਸਮ ਤਬਦੀਲ ਹੋਇਆ, ਸੋ ਉਹ ਲੂ ਦਾ ਰੁਖ ਘਟਿਆ, ਉਹਦੇ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਘੱਟੋ ਘੱਟ ਸ਼ਹਿਰੀ ਵਪਾਰੀ ਵੋਟਰ ਵੀ ਸ਼ਾਇਦ ਵੋਟ ਪਾਉਣ ਨਿਕਲ ਜਾਵੇ ਜੀ। ਹਾਂ, ਪਰ ਕੱਲ ਜਿਵੇਂ ਟਕਰਾਅ ਦੇਖਣ ਨੂੰ ਮਿਲ ਰਿਹਾ ਸੀਗਾ ਭਾਰਤ ਭੂਸ਼ਣ ਆਸ਼ੂ ਦਾ ਪੁਲਿਸ ਵਾਲਿਆਂ ਨਾਲ, ਧੱਕਾ ਮੁੱਕੀ ਵੀ ਹੋਈ, ਤੂੰ ਮੈਂ ਵੀ ਹੋਈ। ਉਸ ਨੂੰ ਕੁਝ ਤਰ੍ਹਾਂ ਲੈ ਰਹੀ ਹੈ ਕਿ ਦੇਖੋ ਜੀ ਇਹ ਤਾਂ ਮਤਲਬ ਵਿਰੋਧੀ ਧਿਰਾਂ, ਖਾਸ ਕਰਕੇ ਆਮ ਆਦਮੀ ਪਾਰਟੀ, ਉਹ ਫੁਟੇਜ ਨੂੰ ਏਦਾਂ ਚਲਾ ਰਹੀ ਹੈ, ਦੇਖੋ ਜੀ ਤੁਸੀਂ ਗੁੰਡੇ ਨੂੰ ਚੁਣਨਾ ਹੈ ਕਿ ਕਿਹਨੂੰ ਚੁਣਨਾ ਹੈ। ਜਦੋਂ ਕਿ ਇੱਧਰ ਕਿ ਕਾਂਗਰਸ ਇਹ ਦਿਖਾ ਰਹੀ ਹੈ ਕਿ ਦੇਖੋ ਕਿਵੇਂ ਧੱਕਾ, ਤੁਹਾਡਾ ਲੀਡਰ ਐਂ ਅੜ ਸਕਦਾ ਹੈ, ਤੁਹਾਡਾ ਲੀਡਰ ਐਂ ਖੜ ਸਕਦਾ, ਤੁਸੀਂ ਇਹਨੂੰ ਚੁਣੋ। ਸੋ ਇਸ ਲਈ ਦੋਵੇਂ ਪਾਸੇ ਜੱਦੋਜਹਿਦ ਹੈ। ਪਰ ਮਸਲਾ ਸੀਗਾ ਸਮਾਨ ਵੰਡ ਵੰਡਾਈਏ ਦਾ। ਕੋਈ ਕਹਿੰਦਾ ਟਰੱਕ ਫੜ ਲਿਆ ਭਾਰਤ ਭੂਸ਼ਣ ਆਸ਼ੂ ਦੀ ਘਰਵਾਲੀ ਨੇ ਜੀ, ਬਾਹਰੋਂ ਆਇਆ ਸੀ। ਕੋਈ ਕਹਿੰਦਾ ਰਾਸ਼ਨ ਲਿਜਾਂਦੀਆਂ ਗੱਡੀਆਂ ਘੇਰ ਲੀਆਂ, ਕੋਈ ਕਹਿੰਦੇ ਜੀ ਆਹ ਦੇਖੋ ਐਕਟ ਵਾਲਾ ਫੜ ਲਿਆ ਹੈ ਨਾ ਜੀ, ਆਹ ਸਮਾਨ ਫੜਿਆ ਗਿਆ ਜੀ, ਆਹ ਝੋਲੇ ਮਿਲ ਗਏ ਜੀ, ਕਿੱਟਾਂ ਮਿਲ ਗਈਆਂ, ਸਾਰਾ ਕੁਛ। ਤੇ ਉਹ ਤੋਂ ਬਾਅਦ ਪੁਲਿਸ ਉਹਨਾਂ ਦੇ ਬੁਲਾਇਆ ਤਾਂ ਨਹੀਂ ਆਉਂਦੀ ਸੀ। ਫਿਰ ਕਹਿੰਦੇ ਜੀ ਉਸ ਬੰਦੇ ਨੇ ਕੰਪਲੇਂਟ ਕਰਤੀ ਕਿ ਜੀ ਮੈਂ ਤਾਂ ਘਰ ਦਾ ਰਾਸ਼ਨ ਖਰੀਦ ਕੇ ਲੈ ਕੇ ਜਾ ਰਿਹਾ ਸੀ, ਮੈਨੂੰ ਤੰਗ ਕਰ ਰਹੇ ਨੇ। ਉਹਦੀ ਕੰਪਲੇਂਟ ਤੇ ਪੁਲਿਸ ਆ ਗਈ, ਫਿਰ ਟਕਰਾਅ ਹੋ ਗਿਆ। ਸੋ ਇਸ ਸਾਰੀ ਸਥਿਤੀ ਦੇ ਉੱਤੇ ਹੁਣ ਅੱਜ ਵੋਟਾਂ ਤੇ ਕਿੰਨਾ ਕੁ ਅਸਰ ਪੈਂਦਾ, ਉਸ ਗੱਲ ਦਾ ਦੇਖਣ ਵਾਲੀ ਗੱਲ। ਕੱਲਾ ਇਹਦਾ ਨਹੀਂ, ਜਿਹੜਾ ਡਾਕਟਰ ਰਵਜੋਤ ਵਾਲਾ ਮਾਮਲਾ, ਉਹਦਾ ਕੀ ਅਸਰ ਪਊਗਾ ਕਿ ਨਹੀਂ ਪਊਗਾ। ਕਿਉਂਕਿ ਡਾਕਟਰ ਰਵਜੋਤ ਸਾਹਮਣੇ ਆ ਕੇ ਕਹਿ ਰਹੇ ਨੇ ਕਿ ਮੇਰੀ ਇਹ ਪਹਿਲੀ ਪਤਨੀ ਸੀ ਤੇ ਉਸ ਪਤਨੀ ਨਾਲ ਮੇਰੀਆਂ ਫੋਟੋਆਂ ਨੂੰ AI ਨਾਲ ਛੇੜਖਾਨੀ ਕਰਕੇ ਪ੍ਰਕਾਸ਼ਿਤ ਕੀਤਾ ਗਿਆ। ਜਦੋਂ ਕਿ ਵਿਕਰਮ ਮਜੀਠੀਆ ਦਮ ਪਾ ਰਹੇ ਨੇ ਕਿ ਕੋਈ AI ਨਾਲ ਨਹੀਂ ਛੇੜਖਾਨੀ ਕੀਤੀ, ਇਹ ਤਾਂ ਓਰੀਜਨਲ ਫੋਟੋਆਂ ਨੇ। ਤੇ ਚਾਹੇ ਉਹ ਮੌਜੂਦਾ ਪਤਨੀ ਹੋਵੇ, ਚਾਹੇ ਪਹਿਲੀ ਪਤਨੀ ਹੋਵੇ, ਚਾਹੇ ਕੋਈ ਹੋਰ ਹੋਵੇ, ਕੀ ਉਹਦੇ ਨਾਲ ਅਜਿਹੀਆਂ ਫੋਟੋਆਂ ਉੱਪਰ ਪਲੇਟਫਾਰਮ ਤੇ ਕਿਤੋਂ ਮਿਲ ਸਕਦੀਆਂ? ਜੇ ਮਜੀਠੀਆ ਨੂੰ ਮਿਲੀਆਂ ਤਾਂ ਕਿੱਥੋਂ ਮਿਲੀਆਂ ਨੇ? ਸੋ ਕੀ ਏਦਾਂ ਇਹ ਸਾਰੀ ਚਰਚਾ ਕੀ ਉੱਥੇ ਅਸਰ ਪਾਊਗੀ? ਇਹ ਵੀ ਪੈਂਦਾ। ਇਹ ਸਭ ਦੇ ਨਾਲ ਨਾਲ ਜਿਹੜੀ ਅਹਿਮ ਗੱਲ ਹੈ ਪ੍ਰਵੀਨ ਜੀ, ਉਹ ਹੈ ਸੱਟਾ ਬਾਜ਼ਾਰ। ਸੱਟਾ ਬਾਜ਼ਾਰ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਨੂੰ ਨੰਬਰ 1 ਤੇ ਰੱਖ ਰਿਹਾ, BJP ਨੂੰ ਨੰਬਰ 2 ਤੇ ਰੱਖ ਰਿਹਾ, ਭਾਰਤ ਭੂਸ਼ਣ ਆਸ਼ੂ ਨੂੰ ਨੰਬਰ 3 ਤੇ ਰੱਖ ਰਿਹਾ, ਅਕਾਲੀ ਦਲ ਨੂੰ ਨੰਬਰ 4 ਤੇ ਰੱਖ ਰਿਹਾ। ਠੀਕ ਹੈ। ਤੇ ਇਸ ਨੂੰ ਲੈ ਕੇ ਲੋਕਾਂ 'ਚ ਚਰਚਾ ਖੂਬ ਆ। ਉਹ ਕਹਿੰਦੇ ਵੀ 4 ਨੰਬਰ ਵਾਲੀ ਤਾਂ ਗੱਲ ਠੀਕ ਆ, ਪਹਿਲੀ ਦੂਜੀ ਤੀਜੀ ਵਾਲੀ ਉੱਪਰ ਥੱਲੇ ਹੋ ਸਕਦੀ ਆ। ਕਾਂਗਰਸੀ ਕਹਿੰਦੇ ਅਸੀਂ 3 ਤੇ ਨਹੀਂ, ਅਸੀਂ 1 ਤੇ ਆ। ਸੰਜੀਵ ਅਰੋੜਾ ਕਹਿੰਦਾ ਅਸੀਂ 1 ਤੇ ਆ। BJP ਕਹਿੰਦੀ ਅਸੀਂ ਜਿੱਤੇ ਪਏ ਆ। ਸੋ ਤਿੰਨੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਇੱਕ ਦੂਜੇ ਤੀਏ ਨੰਬਰ ਤੇ ਆਵਾਂਗੇ, ਸਾਰੇ 1 ਨੰਬਰ ਤੇ ਮੰਨ ਰਹੇ ਨੇ। ਪਰ BJP ਦੀ ਜਿਹੜੇ ਦਿਨ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆਏ ਕਿ ਉਹ ਇਸ ਸੁਵਿਧਾ 'ਚ ਰਹੀ ਆ। ਕਦੇ ਨੂੰ ਲੱਗਦਾ ਸੀ ਕਿ ਆਸ਼ੂ ਕਹਿੰਦੀ ਡੱਕਾ ਸਿੱਟ ਲਓ ਤਾਂ ਕਿ ਕੇਜਰੀਵਾਲ ਦਾ ਰਾਹ ਰੋਕ ਲਈਏ। ਕਦੇ ਉਹਨੂੰ ਲੱਗਦਾ ਕਿ ਜੇ ਆਸ਼ੂ ਜਿੱਤ ਗਿਆ ਤਾਂ ਪਤਾ ਨਹੀਂ ਸਾਡੇ ਨਾਲ ਅਗਲੀ 2027 ਚ ਆਊਗਾ ਜਾਂ ਨਹੀਂ ਆਊਗਾ। ਪਰ ਕਾਂਗਰਸ ਦੇ ਪੈਰ ਨਾਲ 2027 ਦੀ ਰਾਹ ਨਾ ਖੁੱਲ ਜਾਵੇ, ਇਸ ਲਈ ਕੇਜਰੀਵਾਲ ਨੂੰ ਆਉਣ ਦਿਓ, ਕੋਈ ਨਾ ਦੇਖ ਲਾਂਗੇ ਰਾਜ ਸਭਾ ਚ ਵੀ। ਜਿਹੜੀ ਇਹ ਦੁਵਿਧਾ ਸੀ, ਇਹ ਦੁਵਿਧਾ ਆਖਰੀ ਜਦੋਂ 3 ਦਿਨ ਰਹਿ ਗਏ ਤਾਂ ਬਦਲਦੀ ਵੀ ਨਜ਼ਰ ਆਈ, ਜਦੋਂ BJP ਆਪਣੇ ਆਪ ਨੂੰ ਦੌੜ ਚ ਮੰਨਣ ਲੱਗੀ। ਸਹੀ ਹੈ, ਬਿਲਕੁਲ। ਇਸ ਚੀਜ਼ ਨੂੰ ਲੱਗੀ ਕਿ ਆਪਾਂ ਸੀਟ ਵੀ ਕੱਢ ਸਕਦੇ ਹਾਂ ਜੀ। ਉਸ ਤੋਂ ਬਾਅਦ ਉਹਨੇ ਮੁਕਾਬਲੇ ਦਾ ਮੁੱਖ ਰੁਖ ਅਖਤਿਆਰ ਕੀਤਾ। ਪਰ ਫਿਰ ਵੀ ਲੰਘੀ ਰਾਤ ਚ ਕਹਿੰਦੇ ਕੁਝ ਅਜਿਹਾ ਸੈਟਿੰਗਾਂ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਉਹਨੂੰ
ਸੱਤਾਧਾਰੀ ਧਿਰ ਦੇ ਨੇੜੇ ਲੈ ਜਾਵੇ, ਆਮ ਆਦਮੀ ਪਾਰਟੀ ਤੇ ਬੀਜੇਪੀ ਗੁਪਤ ਗੰਢ ਤੁਕ ਦੇ ਨਾਲ ਵੀ ਕੁਝ ਖੇਡ ਕਰ ਲਵੇ। ਇਹ ਪਤਾ ਨਹੀਂ ਹੁਣ ਕਾਂਗਰਸੀਆਂ ਦਾ ਪ੍ਰਚਾਰ ਹੈ, ਵੋਟਾਂ ਲੈਣ ਦਾ ਤਰੀਕਾ ਹੈ ਨਾ, ਜਾਂ ਆਮ ਆਦਮੀ ਪਾਰਟੀ ਲੋਕਾਂ 'ਚ ਸੁਨੇਹਾ ਪਹੁੰਚਾ ਕੇ ਭਰਮ ਪੈਦਾ ਕਰਕੇ ਬੀਜੇਪੀ ਦੀ ਵੋਟ ਹਥਿਆਉਣਾ ਚਾਹੁੰਦੀ ਹੈ, ਜਾਂ ਸੱਚਮੁੱਚ ਬੀਜੇਪੀ ਕੋਈ ਦਾਅ ਖੇਡਦੀ ਹੈ 2027 ਨੂੰ ਧਿਆਨ 'ਚ ਰੱਖ ਕੇ। ਇਹ ਤਾਂ ਹੁਣ ਜੀ ਵੋਟਾਂ ਪੈਣ ਤੋਂ ਨਤੀਜੇ ਹੀ ਦੱਸਣਗੇ। ਬਸ ਫਿਕਰ ਇੰਨਾ ਕਿ ਅੱਜ ਜਿਹੜੀ ਵੋਟ ਪੈਣ ਦਾ ਕੰਮ ਸ਼ੁਰੂ ਹੋਇਆ, ਇਹ ਅਮਨ ਅਮਾਨ ਨਾਲ ਸ਼ਾਂਤੀ ਨਾਲ ਨਿਬੜ ਜਾਵੇ। ਬਿਲਕੁਲ ਨਹੀਂ, ਕਈ ਥਾਵਾਂ ਤੇ ਟਕਰਾਅ ਵੀ ਨਜ਼ਰ ਆਇਆ ਜੀ, ਜਿਵੇਂ ਆਪਾਂ ਕਿਹਾ ਉਹ ਪੈਸੇ ਵੰਡਣ ਵਾਲੇ ਸੀਗੇ ਜਾਂ ਕੋਈ ਹੋਰ, ਤੇ ਕਾਂਗਰਸੀ ਵਰਕਰਾਂ ਨੂੰ ਪੁਲਿਸ ਵੀ ਚੁੱਕ ਰਹੀ ਸੀ ਤੇ ਭਾਰਤ ਭੂਸ਼ਣ ਆਸ਼ੂ ਉੱਥੇ ਪਹੁੰਚੇ ਨੇ ਫਿਲਮੀ ਸਟਾਈਲ ਦੇ ਵਿੱਚ। ਸੋ ਇਹ ਸਾਰਾ ਕੁਝ ਉੱਥੇ ਨਾਟਕੀ ਜਿਹੜਾ ਉਹ ਹੋਇਆ। ਇਹਨਾਂ ਵੋਟਾਂ ਪੈਣ ਦਾ ਜਿਹੜਾ ਕੰਮ ਅਮਨ ਅਮਾਨ ਦੇ ਨਾਲ ਸ਼ੁਰੂ ਹੁੰਦਾ ਜਾਂ ਨੇਪਰੇ ਵੀ ਚੜ੍ਹਦਾ ਜਾਂ ਨਹੀਂ ਚੜ੍ਹਦਾ। ਅਗਲੀ ਗੱਲ ਕਰੀਏ ਉਹਨਾਂ ਛੋਟੇ ਠੇਕੇਦਾਰਾਂ ਦੀ ਜਿਨ੍ਹਾਂ ਤੋਂ ਲਿੰਕ ਸੜਕਾਂ ਬਣਾਉਣ ਦੇ ਨਾਂ ਤੇ ਰੁਜ਼ਗਾਰ ਖੋਲਿਆ ਗਿਆ ਜੀ। ਪ੍ਰਵੀਨ ਜੀ, ਲਿੰਕ ਸੜਕ ਦਾ ਮਤਲਬ ਹੈ ਪਿੰਡ ਨੂੰ, ਮੰਡੀ ਨੂੰ ਸ਼ਹਿਰ ਨਾਲ ਜੋੜਨਾ। ਸਹੀ ਗੱਲ, ਬਿਲਕੁਲ। ਤੇ ਇਸ ਮੌਕੇ 7000 ਕਰੋੜ ਦੇ ਕਰੀਬ ਸਾਡਾ ਪੇਂਡੂ ਵਿਕਾਸ ਫੰਡ ਕੇਂਦਰ ਦੱਬ ਕੇ ਬੈਠਾ, ਅਜੇ ਤੱਕ ਮਿਲ ਨਹੀਂ ਰਿਹਾ ਸਾਨੂੰ। ਸੋ ਉਹਦੇ ਲਈ ਜਦੋਜਹਿਦ ਵੀ ਨਹੀਂ ਸਰਕਾਰ ਕਦੇ ਕਰਦੀ ਨਜ਼ਰ ਆਈ, ਕਦੇ ਉਹਦੇ ਲਈ ਉਵੇਂ ਤਨਦੇਹੀ ਨਾਲ ਲੜਦੀ ਪਹਿਰਨ ਦੀ ਨਜ਼ਰ ਨਹੀਂ ਆਈ। ਸੋ ਦਾ ਨਤੀਜਾ ਪੰਜਾਬ ਦੇ ਪਿੰਡਾਂ ਦੇ ਲੋਕ, ਕਸਬਿਆਂ ਦੇ ਲੋਕ ਇਹ ਭੋਗ ਰਹੇ ਨੇ ਕਿ ਜੀ ਪਿਛਲੇ 3.5 ਸਾਲ ਤੋਂ ਲਿੰਕ ਸੜਕਾਂ ਦੇ ਉੱਤੇ ਕਿਤੇ ਪੈਚ ਵੀ ਨਹੀਂ ਲੱਗਿਆ। ਸਹੀ ਹੈ। ਸੋ ਮੁਰੰਮਤ ਵੀ ਨਹੀਂ ਹੋਈ, ਉਹਦੀ ਬਣਨੀਆਂ ਤਾਂ ਕੀ ਸੀ। ਪਰ ਹੁਣ ਜਿੱਦਾਂ ਰਹੀ ਸਾਲ 1.5 ਸਾਲ ਗਿਆ, ਫਿਰ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਵੀ ਪਿੰਡਾਂ 'ਚ ਵੜਾਂਗੇ ਕਿਵੇਂ, ਵੋਟਾਂ ਮੰਗਣ ਤਾਂ ਜਾਣਾ ਤੇ ਵੜਨ ਜੋਗੇ ਰਹਿਣਗੇ, ਘੱਟੋ ਘੱਟ ਸੜਕ ਬਣਾ ਕੇ ਚੱਲ ਜੀ, ਕਹਿਣ ਨੂੰ ਤਾਂ ਹੋਵਾਂਗੇ ਕਿ ਦੇਖੋ ਅਸੀਂ ਕੰਮ ਕਰਕੇ ਆਏ ਹਾਂ। ਤੇ ਅੱਜ ਕੱਲ ਮੰਨੇ ਵੀ ਜਾਂਦਾ ਕਿ ਸੜਕਾਂ ਦਾ ਹੀ ਵਿਕਾਸ, ਅਸੀਂ ਵਿਕਾਸ ਮੰਨਦੇ ਹਾਂ, ਹੋਰ ਤੁਸੀਂ ਵਿਕਾਸ ਹੀ ਨਹੀਂ ਮੰਨਦੇ, ਕੋਈ ਸਿੱਖਿਆ ਸਿਹਤ ਮਾਮਲੇ ਦਾ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪੰਜਾਬ ਸਰਕਾਰ ਨੇ ਬਕਾਇਦਾ ਤੌਰ ਤੇ 19000 ਕਿਲੋਮੀਟਰ ਦੇ ਕਰੀਬ ਜਿਹੜੀਆਂ ਸੜਕਾਂ ਨੇ, ਉਹਨਾਂ ਦੀ ਪ੍ਰਕਿਰਿਆ ਤੇ ਸਹੀ ਪਾਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਠੀਕ ਹੈ ਜੀ ਇਹਨਾਂ ਨੂੰ ਬਣਾਓ ਦੁਬਾਰਾ। 250 ਕਰੋੜ ਦਾ ਕਰੀਬ ਪ੍ਰੋਜੈਕਟ ਹੈ, 2872 ਕਰੋੜ। ਸੋ ਉਹਦੇ ਲਈ ਹਮੀ ਭਰਤੀ ਫਾਈਲ ਓਕੇ ਹੋ ਗਈ, ਸਾਰਾ ਕੁਝ। ਪਰ ਮੁੱਖ ਮੰਤਰੀ ਦੀ ਓਕੇ ਹੋਈ ਫਾਈਲ ਨੂੰ ਕਿਹਨੇ ਰੋਕਿਆ, ਕਿਹਦੇ ਕਹੇ ਤੇ ਰੋਕਿਆ ਜੀ? ਉਸ ਦੇ ਵਿੱਚ ਤਬਦੀਲੀ ਕਿਵੇਂ ਆ ਗਈ? ਜਿਹੜੀ ਪ੍ਰਕਿਰਿਆ ਲੰਮੇ ਸਮੇਂ ਤੋਂ ਤੁਰੀ ਆਉਂਦੀ ਆ ਕਿ ਲਿੰਕ ਸੜਕਾਂ ਦਾ ਠੇਕਾ ਜਿਹੜਾ ਹੈ ਉਹ 1 ਕਰੋੜ ਤੋਂ ਲੈ ਕੇ 2 ਕਰੋੜ ਤੱਕ ਦਾ ਹੁੰਦਾ ਕਿ ਠੀਕ ਹੈ ਵੀ ਆਹ 2 ਸੜਕਾਂ ਨੇ, ਆ ਫਿਰਨੀ ਤੋਂ ਉੱਪਰ ਤੋਂ ਲੈ ਕੇ ਇੱਥੇ ਤੱਕ ਸ਼ਹਿਰ ਤੱਕ ਸੜਕ ਹੈ, ਇੰਨੀ ਸੜਕ ਹੈ, ਇੰਨਾ ਟੋਟਾ ਹੈ। ਉਹ ਕਰੋੜ 2 ਕਰੋੜ ਤਾਂ ਕਿ ਛੋਟੇ ਛੋਟੇ ਜਿਹੜੇ ਠੇਕੇਦਾਰ ਨੇ ਉਹ ਇਹ ਕੰਮ ਲੈ ਸਕਣ, ਕਿੰਨੇ ਲੋਕਾਂ 'ਚ ਰੁਜ਼ਗਾਰ ਵੰਡਿਆ ਜਾ ਸਕੇ। ਜਦੋਂ ਰਾਸ਼ਟਰੀ ਪਾਰਕ ਬਣਦੇ ਨੇ, ਨੈਸ਼ਨਲ ਜਾਂ ਸਟੇਟ, ਤਾਂ ਉਹਨਾਂ 'ਚ ਤਾਂ ਫਿਰ ਬੜੀਆਂ ਕੰਪਨੀਆਂ, ਬੜੀਆਂ ਫਰਮਾਂ ਆਉਂਦੀਆਂ ਨੇ ਤੇ ਬੜਾ ਕਮਿਸ਼ਨ ਦਾ ਵੀ ਹਿਸਾਬ ਕਿਤਾਬ ਹੁੰਦਾ, ਸਭ ਨੂੰ ਪਤਾ। ਸਹੀ ਗੱਲ। ਚਲੋ ਇੱਥੇ ਮਾੜਾ ਮੋਟਾ ਐਮਐਲਏ ਨਾਲ ਹਰੇਕ ਹਲਕੇ ਬਾਈ ਹਿਸਾਬ ਚੱਲਦਾ ਵੀ ਹੋਣਾ, ਪਰ ਤਾਂ ਵੀ 4 ਬੰਦਿਆਂ ਨੂੰ ਰੁਜ਼ਗਾਰ ਤਾਂ ਮਿਲਦਾ ਨਾ ਪ੍ਰਵੀਨ ਜੀ। ਮਿਲਦਾ। ਤੇ ਤੁਸੀਂ ਹੁਣ ਉਹ 1 ਕਰੋੜ 2 ਕਰੋੜ ਵਾਲੇ ਠੇਕਿਆਂ ਨੂੰ ਖਤਮ ਕਰਕੇ 50 ਕਰੋੜ ਤੋਂ ਘੱਟ ਦਾ ਠੇਕਾ ਨਹੀਂ ਹੋਊਗਾ ਜੀ, ਤੇ ਤੁਸੀਂ ਰੁਜ਼ਗਾਰ ਖੋ ਰਹੇ ਹੋ। ਪ੍ਰਵੀਨ ਜੀ, ਮੈਂ ਜਾਣਦਾ ਹਾਂ ਕਿ ਜਦੋਂ ਪਿੰਡਾਂ 'ਚ ਕਸਬਿਆਂ 'ਚ ਸੜਕਾਂ ਬਣਦੀਆਂ ਨੇ ਤਾਂ 1 ਕਰੋੜ ਦਾ 2 ਕਰੋੜ ਤੱਕ ਦਾ ਵੀ ਠੇਕਾ ਲੈਣ ਲਈ ਕਈ ਵਾਰ 2-2 3-3 ਬੰਦੇ ਮਿਲ ਕੇ ਲੈਂਦੇ ਨੇ। ਹਾਂਜੀ ਕਿ ਚੱਲ ਠੀਕ ਆ, 1 ਸੜਕਾਂ ਮੈਂ ਬਣਾ ਦੂੰ, ਇੰਨੀ ਤੂੰ ਬਣਾ ਦੂੰ, ਆਪਾਂ ਬਾਅਦ 'ਚ ਹਿਸਾਬ ਕਰ ਲਾਂਗੇ, ਆਪਸ 'ਚ ਆਪਾਂ ਏਦਾਂ ਕਰਦੇ ਹਾਂ ਇਕੱਠੇ ਹੋ ਕੇ। ਤੇ 50 ਕਰੋੜ ਤੱਕ ਕੀ ਕਰੂਗਾ ਬੰਦਾ? ਸਹੀ ਹੈ, ਕਿਵੇਂ ਕਰੂਗਾ ਜੀ? ਸੋ ਇਹਦਾ ਮਤਲਬ ਤੁਸੀਂ ਇਹ ਬੜੀਆਂ ਫਰਮਾਂ ਨੂੰ ਮਾਲ ਦੇਣਾ ਚਾਹੁੰਦੇ ਹੋ। ਜਿਸ ਤਰ੍ਹਾਂ ਮੰਡੀ ਦਾ ਹੁਣ ਉਜਾੜਾ ਹੋ ਰਿਹਾ ਨਾ, ਉਹਦਾ ਸਿਲੂਆਂ 'ਚ ਬਦਲਾਅ ਹੋ ਰਿਹਾ। ਮੰਡੀ ਕੱਲੀ ਆੜਤੀ ਦੀ ਮੰਡੀ ਨਹੀਂ ਹੈ, ਮੰਡੀ ਕਿਸਾਨ ਦੀ ਮੰਡੀ ਹੈ, ਮੰਡੀ ਪੱਲੇਦਾਰ ਦੀ ਵੀ ਮੰਡੀ ਹੈ, ਮੰਡੀ ਝਰਨਾ ਲਾਉਣ ਵਾਲੀ ਦੀ ਵੀ ਹੈ, ਮੰਡੀ ਲੇਬਰ ਦੀ ਵੀ ਹੈ, ਮੰਡੀ ਜਿਹੜਾ ਟਰਾਂਸਪੋਰਟ ਵਾਲਾ, ਰੇਹੜੀ ਫੇੜੀ ਵਾਲਾ ਚੱਕਣ ਆਉਂਦਾ, ਬੋਰੀਆਂ ਲਦਾਉਂਦਾ ਰਖਾਉਂਦਾ, ਉਹਨਾਂ ਦੀ ਵੀ ਹੈ। ਤੇ ਮੰਡੀ, ਉਸ ਮੰਡੀ ਦੇ ਅੰਦਰ ਚਾਹ ਦੀ, ਇਹਨਾਂ ਜਲੇਬੀਆਂ ਦੀ, ਪਕੌੜਿਆਂ ਦੀ ਰੇਹੜੀ ਲਾ ਕੇ ਬੈਠਾ, ਕੋਈ ਛੱਪਰ ਛੰਨ ਪਾ ਕੇ ਬੈਠਾ, ਉਸ ਬੰਦੇ ਦੀ ਵੀ ਹੈ। ਸੋ ਮੰਡੀ ਕਿੰਨਿਆਂ ਨੂੰ ਰੁਜ਼ਗਾਰ ਦਿੰਦੀ ਹੈ? ਤੇ ਤੁਸੀਂ ਉਹ ਸਾਰਾ ਪੇਂਡੂ ਅਰਥਚਾਰੇ ਦਾ ਰੁਜ਼ਗਾਰ ਮੰਡੀਆਂ 'ਚ ਖੋ ਕੇ ਸਿਲੂਆਂ 'ਚ ਲਿਜਾਣਗੇ। ਸਿੱਧੀ ਟਰਾਲੀ ਆਓ ਤੇ ਸਿੱਟੋ, ਬਾਅਦ 'ਚੋਂ ਪਤਾ ਕਿ ਕਿੰਨਾ ਬੜਾ ਧੋਖਾ ਹੋਣਾ, ਪਰ ਉੱਜੜ ਰਹੀ ਹੈ ਨਾ ਮੰਡੀ। ਸਹੀ ਗੱਲ। ਉਸੇ ਤਰ੍ਹਾਂ ਪੇਂਡੂ ਅਰਥਚਾਰੇ ਦੇ ਵਿੱਚ ਇਹ ਛੋਟੇ ਠੇਕੇਦਾਰ, ਜਿਵੇਂ ਮਾਨ ਸਾਹਿਬ ਤਾਂ ਇਹ ਕਹਿੰਦੇ ਸੀ ਕਿ ਅਸੀਂ ਪਿੰਡਾਂ ਦੇ ਮੁੰਡਿਆਂ ਨੂੰ ਮਿੰਨੀ ਬੱਸਾਂ ਤੇ ਉਹ ਦੇਵਾਂਗੇ ਜੀ, ਹੈਨਾ, ਕਿੱਥੇ ਗਿਆ ਉਹ ਸਾਰੀ ਪ੍ਰਕਿਰਿਆ? ਸੋ ਇਹਦਾ ਮਤਲਬ ਤੁਸੀਂ ਤਾਂ ਛੋਟਿਆਂ ਤੋਂ, ਸਧਾਰਨ ਤੋਂ, ਪਿੰਡ ਵਾਲੇ ਲੋਕਾਂ ਤੋਂ ਰੁਜ਼ਗਾਰ ਖੋਹਣ ਤੇ ਆ ਗਏ। ਸੋ ਸਾਡੀ ਮੰਡੀ ਵੀ ਉਜਾੜ ਤੇ ਲਿੰਕ ਸੜਕਾਂ ਦਾ ਕਾਰੋਬਾਰ ਵੀ ਤੁਸੀਂ ਬੜੀਆਂ ਕੰਪਨੀਆਂ ਨੂੰ ਦੇਣ ਤੇ ਆ ਗਏ। ਤੇ ਇਹਦਾ ਮਤਲਬ ਤੁਸੀਂ ਪਿੰਡਾਂ ਦੇ ਲੋਕਾਂ ਤੋਂ, ਸਥਾਨਕ ਲੋਕਾਂ ਤੋਂ, ਛੋਟੇ ਕਾਰੋਬਾਰੀਆਂ ਤੋਂ, ਛੋਟੇ ਦੁਕਾਨਦਾਰਾਂ ਤੋਂ, ਛੋਟੇ ਠੇਕੇਦਾਰਾਂ ਤੋਂ, ਇਹਨਾਂ ਆੜਤੀਏ ਤੋਂ, ਪੱਲੇਦਾਰ ਤੋਂ,
ਸਾਰਿਆਂ ਤੋਂ, ਕਿਸਾਨਾਂ ਤੋਂ, ਉਹਨਾਂ ਦੀ ਮੰਡੀ ਵੀ ਖੋ ਰਹੇ ਹੋ, ਬਾਜ਼ਾਰ ਵੀ ਖੋ ਰਹੇ ਹੋ ਤੇ ਲਿੰਕ ਸੜਕਾਂ ਵੀ ਖੋ ਰਹੇ ਹੋ। ਇਹ ਬੜਾ ਸ਼ਰਾਰਤਨ ਭਰਿਆ ਜੀ, ਇੱਕ ਸਾਜ਼ਿਸ਼ ਭਰਿਆ ਕੰਮ। ਔਰ ਮੈਨੂੰ ਇਹ ਲੱਗਦਾ ਜੀ, ਮੈਂ ਜਿੰਨੀ ਕੁ ਆਪਣੇ ਤਜਰਬੇ 'ਚ ਦੱਸਾਂ, ਕਿ ਜਿੱਥੋਂ ਕੁਰਸੀਆਂ ਆਈਆਂ ਸੀ ਨਾ, ਜਿੱਥੋਂ ਟੈਂਟ ਆਉਣ ਲੱਗ ਪਏ, ਜਿੱਥੋਂ ਲੀਡਰ ਆਉਣ ਲੱਗ ਪਏ, ਜਿੱਥੋਂ ਲੋਕ ਆਉਣ ਲੱਗ ਪਏ ਉਹਨਾਂ ਦੇ ਭਰਤੀ ਹੋਣ ਲਈ, ਉੱਥੋਂ ਹੀ ਇਹ ਠੇਕੇਦਾਰ ਹੋਣਗੇ। ਜੀ ਬਿਲਕੁਲ। ਤੇ ਗੱਲ ਕਰੀਏ ਆਪਾਂ ਅਗਲੇ ਮਸਲੇ ਦੀ, ਸ਼ਰਮਾ ਜੀ ਕਹਿੰਦੇ ਮੱਕੀ MSP ਤੋਂ ਘੱਟ ਵਿਕ ਰਹੀ ਹੈ ਤੇ ਦਾਣਾ ਦਾਣਾ ਚੱਕਣ ਵਾਲੇ ਕਿਤੇ ਲੱਭ ਹੀ ਨਹੀਂ ਰਹੇ ਜੀ। ਇਹਨਾਂ ਨੇ ਤਾਂ ਬੱਕਰੀ ਦਾ, ਮੁਰਗੀ ਦਾ ਮੁਆਵਜ਼ਾ ਵੀ ਦੇਣਾ ਸੀ। ਹਾਂਜੀ ਹਾਂਜੀ, ਬਿਲਕੁਲ ਦੇਣਾ ਸੀ। ਲੋਕਾਂ ਨੂੰ ਅਜੇ ਤੱਕ ਮੂੰਗੀ ਦਾ ਮੁਆਵਜ਼ਾ ਨਹੀਂ ਮਿਲਿਆ। ਸਹੀ ਹੈ। ਪਰ ਇਹਨਾਂ ਨੇ ਤਾਂ ਮੂੰਗੀ ਵੀ ਦਾਣਾ ਦਾਣਾ ਚੱਕਣ ਦਾ ਦਮ ਭਰਿਆ ਸੀ ਕਿ ਮੂੰਗੀ ਬੀਜੋ, ਤੇ ਪੰਜਾਬ ਨੇ ਬੀਜ ਵੀ ਦਿੱਤੀ, ਬਾਅਦ ਚੋਂ ਖਰੀਦ ਨਹੀਂ ਹੋਈ, ਅਦਾਇਗੀਆਂ ਨਹੀਂ ਹੋਈਆਂ। ਤੇ ਉਸੇ ਤਰ੍ਹਾਂ ਮੱਕੀ ਦੇ ਮਾਮਲੇ 'ਚ ਵੀ ਪੰਜਾਬ ਸਰਕਾਰ ਨੇ ਦਮ ਭਰਿਆ ਸੀ ਕਿ MSP ਤੇ ਖਰੀਦ ਕਰਾਂਗੇ ਜੀ, ਸਾਡੇ ਕੋਲ ਪ੍ਰਕਿਰਿਆ ਹੈਗੀ ਹੈ ਜੀ, ਅਸੀਂ ਚੱਕਾਂਗੇ ਜੀ, ਤੇ ਬਦਲਵੀਆਂ ਫਸਲਾਂ ਤੇ ਆਓ ਜੀ, ਆਪਾਂ ਬਦਲੋ। ਚਲੋ ਜੀ, ਲੋਕਾਂ ਨੇ ਬੀਜ ਵੀ ਲਈ ਤੇ ਫਿਰ ਖਰੀਦ ਨਹੀਂ ਹੋ ਰਹੀ ਹੁਣ ਜੀ। 2440 ਰੁਪਏ MSP ਹੈ, ਠੀਕ ਹੈ ਜੀ। ਤੇ ਉਹਦੇ ਉੱਤੇ ਪੰਜਾਬ 'ਚ ਮੱਕੀ ਦੀ ਖਰੀਦ ਨਹੀਂ ਹੋ ਰਹੀ। ਮੱਕੀ ਦੀ ਖਰੀਦ ਉਹ ਤੋਂ ਕਿਤੇ ਨਾ ਕਿਤੇ ਘੱਟ 400-500 ਰੁਪਈਆ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਘੱਟ ਕੇ ਮਤਲਬ 1900-2000 ਤੱਕ ਮੱਕੀ ਵਿਕ ਰਹੀ ਹੈ ਖੁੱਲੇ ਬਾਜ਼ਾਰ 'ਚ। ਠੀਕ ਹੈ। ਇਹਦੇ ਬਾਵਜੂਦ ਸਰਕਾਰ ਕਿਤੇ ਲੱਭ ਨਹੀਂ ਰਹੀ। ਚਲੋ, ਸਰਕਾਰ ਤਾਂ ਭਗੌੜਾ ਹੋ ਗਈ, ਸਰਕਾਰ ਤਾਂ ਵਾਅਦਿਆਂ ਤੋਂ ਮੁੱਕਰਦੀ ਹੈ। ਰਾਣਾ ਗੁਰਜੀਤ ਨੇ ਦਾਣਾ ਦਾਣਾ ਖਰੀਦਣਾ ਸੀ, ਉਹ ਖਰੀਦ ਲੈਂਦੇ। ਪਰ ਸਰਦਾਰ ਹਰਮੀਤ ਸਿੰਘ ਹੋਰਾਂ ਦੀ ਇੱਕ ਟਿੱਪਣੀ ਮੈਨੂੰ ਬਹੁਤ ਵਾਜਬ ਲੱਗੀ। ਇੱਕ ਦਿਨ ਅਸੀਂ ਬੈਠੇ ਪਹਿਲੇ ਤੇ ਗੱਲ ਕਰ ਰਹੇ ਸੀ ਰਾਣਾ ਗੁਰਜੀਤ ਵਾਲੇ ਤੇ, ਉਹ ਕਹਿੰਦੇ ਵੀ ਘੱਟੋ ਘੱਟ ਖਾਣ ਲਈ ਖਰੀਦਣਾ ਤੇ ਕਾਰੋਬਾਰ ਲਈ ਖਰੀਦਣਾ, ਦੋਵਾਂ 'ਚ ਫਰਕ ਹੈ। ਉਹ ਕਹਿੰਦੇ ਉਹਨੇ 'ਚੋਂ ਤੇਲ ਕੱਢ ਕੇ ਕਾਰਾਂ ਲਈ ਹੈ, ਇਹ ਕਾਰਾਂ ਦਾ ਖਾਜਾ ਕਿ ਬੰਦਿਆਂ ਦਾ ਖਾਜਾ। ਸਹੀ ਗੱਲ। ਇਸ ਲਈ ਇਹ ਵੀ ਦੇਖਣ ਦੀ ਪਹਿਲੂ ਹੈ। ਪਰ ਉਹਦੇ ਬਾਵਜੂਦ ਵੀ ਕਹਿੰਦੇ, ਉਹ ਤਾਂ ਕਹਿੰਦੇ ਫਿਰਦੇ ਸੀ ਢੋਲ ਵਜਾ ਕੇ, ਫਿਰ ਹੁਣ ਖਰੀਦੀ ਕਿਉਂ ਨਹੀਂ? ਸੋ ਇਹ ਵੀ ਇੱਕ ਪਹਿਲੂ ਹੈਗਾ। ਸੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਮੈਂ ਯੂਪੀ ਦਾ ਦੇਖ ਰਿਹਾ ਸੀ, ਯੂਪੀ ਦੇ ਵਿੱਚ 2225 ਰੁਪਏ MSP ਤੇ ਯੋਗੀ ਸਰਕਾਰ ਕਹਿੰਦੇ ਅਸੀਂ ਚੱਕ ਰਹੇ ਹਾਂ ਜੀ MSP ਦੇ ਉੱਤੇ। ਠੀਕ ਹੈ। ਤੇ ਜੇ ਯੂਪੀ ਵਾਲੇ ਖਰੀਦ ਸਕਦੇ, ਪੰਜਾਬ ਵਾਲਿਆਂ ਨੂੰ ਕੀ ਹੋ ਗਿਆ? ਕੀ ਹੋਇਆ? ਸਹੀ ਗੱਲ ਹੈ, ਬਿਲਕੁਲ ਜੀ। ਤੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਬਦਲਵੀਆਂ ਫਸਲਾਂ ਤੇ ਆਓ, ਅਸੀਂ ਜੀ ਆਹ ਕਣਕ ਝੋਨੇ ਦੇ ਚੱਕਰ ਚੋਂ ਕਿਸਾਨ ਨੂੰ ਕੱਢਣਾ ਹੈ, ਅਸੀਂ ਪਾਣੀ ਵੀ ਬਚਾਉਣਾ ਹੈ ਜੀ। ਆਪਾਂ ਗੱਲ ਕਰਕੇ ਹਟੇ ਹਾਂ ਕਿ 82% ਦਾ ਸਾਡੇ ਮਿੱਟੀ ਦੀ ਗੁਣਵੱਤਾ ਵਾਲੇ ਸੈਂਪਲ ਫੇਲ ਹੋ ਰਹੇ ਨੇ, ਹੈ ਨਾ। ਤੇ ਜੇ ਉਹ ਮਿੱਟੀ ਦੀ ਗੁਣਵੱਤਾ ਅਜਿਹੀ ਹੈ, ਫਿਰ ਉਹਦੇ ਲਈ ਮਿੱਟੀ ਦੀ ਗੁਣਵੱਤਾ ਵਧਾਉਣ ਦੇ ਲਈ, ਪਾਣੀ ਦਾ ਲੈਵਲ ਵਧਾਉਣ ਦੇ ਲਈ ਸਾਨੂੰ ਬਦਲਵੀਆਂ ਫਸਲਾਂ ਤੇ ਜਾਣਾ ਪੈਣਾ। ਫਿਰ ਉਹ ਸਰਕਾਰ ਖਰੀਦੇ ਤਾਂ ਸਹੀ। ਅੱਛਾ, ਇੱਕ ਹੋਰ ਪਹਿਲੂ ਇਹਦੇ ਵਿੱਚ ਬੜਾ ਅਹਿਮ ਹੈ ਜੀ। ਮਤਲਬ ਜਦੋਂ ਬਦਲਵੀਂ ਫਸਲ ਦੀ ਗੱਲ ਆਉਂਦੀ ਆ, ਤਦ ਕੇਂਦਰ ਕਹਿੰਦਾ ਜੀ ਕਿ ਇਹ ਸੰਭਵ ਨਹੀਂ ਜੀ, ਇਹ MSP ਤੇ ਚੱਕਣੀ। ਪ੍ਰਵੀਨ ਜੀ, ਪੰਜਾਬ ਦਾ ਖੇਤੀ ਹੇਠਲਾ ਰਕਬਾ ਤਾਂ ਲਗਾਤਾਰ ਘਟ ਰਿਹਾ, ਉਹ ਤਾਂ ਵੱਧ ਨਹੀਂ ਰਿਹਾ। ਨਹੀਂ ਵੱਧ ਰਿਹਾ, ਬਿਲਕੁਲ। ਜੇ ਇੱਕ ਟਾਈਮ 'ਚ ਝੋਨਾ ਨਹੀਂ ਆ ਰਿਹਾ, ਉਹਦੀ ਥਾਂ ਤੇ ਕੁਝ ਹੋਰ ਆ ਰਿਹਾ, ਤਾਂ ਆ ਤਾਂ ਪੈਦਾਵਾਰ ਉਹਨਾਂ 'ਚੋਂ ਹੀ ਰਹੀ ਹੈ ਨਾ, ਤੁਸੀਂ ਉਸੇ ਪੈਸੇ 'ਚੋਂ ਹੀ ਖਰੀਦਣੀ ਹੈ ਨਾ। ਸਹੀ ਹੈ, ਬਿਲਕੁਲ। ਸਵਾਲ ਤਾਂ ਇਹ ਹੈ ਕਿ ਜੇ ਕਣਕ ਨਹੀਂ ਆਈ, ਉਹਦੀ ਥਾਂ ਤੇ ਕੋਈ ਹੋਰ ਫਸਲ ਆ ਗਈ, ਹੈ ਨਾ। ਜੇ ਝੋਨਾ ਨਹੀਂ ਆ, ਥਾਂ ਤੇ ਹੋਰ ਬਦਲਵੀਂ, ਮੰਨ ਲਓ ਮੱਕੀ ਆ ਗਈ, ਨਰਮਾ ਆ ਗਿਆ, ਹੈ ਨਾ। ਤੇ ਜੇ ਬਦਲਵੀਆਂ ਫਸਲਾਂ ਉਹ ਆ ਗਈਆਂ, ਤਾਂ ਆਈਆਂ ਤਾਂ ਉਹਨੇ ਹੀ ਉਹਦੇ ਵਿੱਚ ਰੇਟ ਨਾ। ਸਹੀ ਹੈ। ਤੇ ਤੁਸੀਂ ਉਸੇ ਪੈਸੇ ਚੋਂ, ਠੀਕ ਹੈ, ਚੀਜ਼ ਦੇ ਭਾਅ ਦੇ ਹਿਸਾਬ ਨਾਲ ਉੱਪਰ ਥੱਲੇ ਹੋ ਸਕਦਾ, ਪਰ ਇਹ 'ਚ ਨਹੀਂ ਤੁਹਾਨੂੰ ਉਨਾ ਹੀ ਝੋਨਾ ਵੀ ਖਰੀਦਣਾ ਪੈ ਰਿਹਾ ਤੇ ਉਨੀ ਉਹ ਵੀ ਹੈ, ਨਵੀਂ ਦੋ ਤਾਂ ਆ ਨਹੀਂ ਸਕਦੀਆਂ। ਜੀ ਜੀ ਜੀ, ਬਿਲਕੁਲ ਬਿਲਕੁਲ। ਤੇ ਫਿਰ ਇਹਦੇ ਉੱਤੇ ਕਿਉਂ ਨਹੀਂ ਸਰਕਾਰਾਂ? ਇਹਦਾ ਮਤਲਬ ਤੁਸੀਂ ਸਰਕਾਰਾਂ ਸਿਰਫ ਭਗੌੜਾ ਹੋਣਾ ਚਾਹੁੰਦੀਆਂ। ਉਹ ਤਾਂ ਕਣਕ ਝੋਨੇ ਤੋਂ ਵੀ ਭੱਜਣ ਨੂੰ ਫਿਰਦੀਆਂ। ਸਹੀ ਹੈ। ਪਰ ਭੱਜਣਗੀਆਂ ਇੱਕ ਦਿਨ, ਹੁਣ ਭੱਜ ਜਾਣਗੀਆਂ। ਬਿਲਕੁਲ, ਜਿਵੇਂ ਸਾਈਲੋ ਆ ਰਹੇ ਨੇ, ਜਿਵੇਂ ਮੰਡੀ ਮਕਾਈ ਜਾ ਰਹੀ ਹੈ ਨਾ, ਇਹ ਮੁੱਕੂਗਾ ਸਾਰਾ ਕੁਝ। ਸੋ ਇਸ ਲਈ ਮੈਂ ਪਹਿਲਾਂ ਵੀ ਗੱਲ ਕਰਦਾ, ਮੈਂ ਹੁਣ ਵੀ ਗੱਲ ਕਰਦਾ, ਕਿਸਾਨ ਜਥੇਬੰਦੀਆਂ ਦਾ ਰੋਲ ਇਕੱਲਾ ਧਰਨੇ ਲਾਉਣਾ, ਸਰਕਾਰ ਨਾਲ ਮੀਟਿੰਗਾਂ ਕਰਨਾ ਨਹੀਂ ਹੈਗਾ। ਕਿਸਾਨਾਂ ਨੂੰ, ਪੇਂਡੂ ਅਰਥਚਾਰੇ ਨੂੰ ਬਚਾਉਣ ਲਈ ਉਹਨਾਂ ਨੂੰ ਜਾਗਰੂਕ ਕਰਨ ਦਾ ਰੋਲ ਵੀ ਨਿਭਾਉਣਾ ਪੈਂਦਾ। ਨਹੀਂ, ਦੇਖੋ, ਲੋਕ ਉਹਨਾਂ ਨੂੰ ਦੇਖਦੇ ਨੇ ਆਪਣੇ ਲੜਾਕਿਆਂ ਦੇ ਰੂਪ ਦੇ ਵਿੱਚ, ਆਪਣੇ ਸੰਘਰਸ਼ ਦੀ ਗੱਲ ਕਰਨ ਵਾਲੇ ਲੋਕਾਂ ਦੇ ਰੂਪ ਦੇ ਵਿੱਚ। ਲੋਕ ਉਹਨਾਂ ਤੋਂ ਉਮੀਦ ਰੱਖਦੇ ਨੇ, ਤਵੱਕੋਂ ਰੱਖਦੇ ਨੇ ਕਿ ਉਹ ਸਾਡੀ ਗੱਲ ਕਰਨਗੇ। ਪਰ ਜਿਵੇਂ ਹੁਣ ਆਪਾਂ ਪਹਿਲਾਂ ਵੀ ਖਬਰ ਦੇ ਵਿੱਚ ਚਰਚਾ ਕੀਤੀ ਹੈ ਵੀ ਲਿੰਕ ਸੜਕਾਂ ਮੰਡੀ ਦੇ ਨਾਲ ਤੁਸੀਂ ਜੋੜ ਕੇ ਇਹਨੂੰ ਦੱਸਿਆ ਸੀਗਾ। ਤੇ ਮੱਕੀ ਦੇ ਮਾਮਲੇ ਦੇ ਵਿੱਚ ਵੀ ਲੁਧਿਆਣੇ ਦੇ ਵਿੱਚ ਤਕਰੀਬਨ ਸਾਰੀਆਂ ਧਿਰਾਂ ਨੇ ਸਰਕਾਰ ਘੇਰੀ ਹੈ, ਇਕੱਲੀ ਕਿਸਾਨੀ ਧਿਰ ਉੱਥੇ ਘੱਟ ਨਜ਼ਰ ਆਈ ਹੈ ਜੀ। ਲੋਕ ਇਹਨੂੰ ਵੀ ਦੇਖ ਰਹੇ ਨੇ ਜੀ। ਤੇ ਅਗਲੀ ਖਬਰ ਤੇ ਵੱਲ ਵਧੀਏ ਤੇ ਗੱਲ ਕਰੀਏ ਮਰਦਮਸ਼ੁਮਾਰੀ ਦੀ। ਕਹਿੰਦੇ 46 ਲੱਖ ਜ਼ਾਤਾਂ ਨੇ, ਸ਼ਰਮਾ ਜੀ, ਜਿਨ੍ਹਾਂ ਦਾ ਅੰਕੜਾ ਇਕੱਠਾ ਕਰਨਾ ਟੇਢੀ ਖੀਰ ਬਣ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੇਂਦਰ ਸਰਕਾਰ ਆਖਰ ਜਾਤੀ ਜਨਗਣਨਾ ਨੂੰ ਮੰਨੀ ਆ। ਆਮ ਮਰਦਮਸ਼ੁਮਾਰੀ ਦੇ ਨਾਲ ਜਾਤੀ ਜਨਗਣਨਾ ਹੋਣੀ ਆ, ਤੇ ਉਹਦੇ ਵਿੱਚ ਸਵਾਲ ਖੜਾ ਕਿ ਕਾਲਮ ਕਿਵੇਂ ਹੋਣਗੇ। ਅੱਗੇ ਇਕੱਲਾ SC ST OBC ਲਿਖ ਕੇ ਸਰ ਜਾਂਦਾ ਸੀ,
ਹੈਨਾ। ਤੇ ਹੁਣ ਪਰ ਜੇ ਆਪਾਂ ਜਾਈਏ ਤਾਂ ਹੁਣ ਤਾਂ ਇੱਥੋਂ ਤੱਕ ਆ ਗਿਆ, ਤੁਸੀਂ 46 ਲੱਖ ਦੀ ਗੱਲ ਕਰਦੇ ਹੋ, ਮੁਸਲਿਮ ਭਾਈਚਾਰਾ ਤੇ ਈਸਾਈ ਭਾਈਚਾਰਾ ਉਹਦੀ ਵੀ ਮੰਗ ਆ ਕਿ ਸਾਡੇ ਅੰਦਰ ਵੀ ਜਾਤਾਂ ਹੈਗੀਆਂ ਜੀ ਜੀ, ਸਾਡੀਆਂ ਜਾਤਾਂ ਦਾ ਵੀ ਆਂਕੜਾ ਕਰੋ, ਇਕੱਲੇ ਹਿੰਦੂਆਂ ਦੇ ਹਿਸਾਬ ਨਾਲ ਕਿਉਂ ਜਾਤਾਂ ਦੀ ਗਿਣਤੀ ਕਰ ਰਹੇ? ਠੀਕ ਹੈ, ਆਪਾਂ ਸਿੱਖ ਧਰਮ ਚ ਮੰਨ ਸਕਦੇ ਹਾਂ ਕਿ ਸਿੱਖ ਧਰਮ ਦਾ ਤਾਂ ਫਲਸਫਾ ਹੀ ਇਹੀ ਹੈ ਕਿ ਜਾਤ ਪਾਤ ਖਤਮ। ਉੱਥੇ ਆਪਾਂ ਸਿਰਫ ਆਪਣਾ ਨਾਮ ਤੇ ਧਰਮ ਲਿਖਾਈਏ ਕਿ ਹਾਂ ਸਿੱਖੇ ਮੇਰੇ ਧਰਮ ਹੈ, ਸਿੱਖੇ ਮੇਰੀ ਜਾਤ ਹੈ, ਸਾਰਾ ਕੁਝ ਮੇਰਾ ਸਿੱਖੀ ਹੈ, ਉੱਥੇ ਤਾਂ ਇਹ ਕਿਹਾ ਜਾ ਸਕਦਾ। ਪਰ ਹਿੰਦੂ ਧਰਮ ਤਾਂ ਖੜਾ ਹੀ ਜਾਤ ਦੇ ਆਧਾਰ ਤੇ, ਇਹਦਾ ਤਾਂ ਸਾਰਾ ਪਸਾਰਾ ਹੀ ਜਾਤ ਦੇ ਨਾਲ ਵਰਗ ਵੰਡ ਹੋਈ ਹੈ। ਸੋ ਜੇ ਉਸ ਜਾਤਾਂ ਦਾ ਤੁਸੀਂ ਇਸ ਸਿਆਸੀ ਸਿਸਟਮ ਦੇ ਵਿੱਚ ਗਿਣਤੀ ਕਰਨੀ ਹੈ ਤਾਂ ਉਹਦਾ ਫਾਇਦਾ ਤਾਂ ਹੀ ਹੈ ਜੇ ਤੁਸੀਂ ਧਰਾਤਲ ਤੱਕ ਜਾ ਕੇ ਕਰੋ ਤੇ ਫਿਰ ਉਹਦੇ ਹਿਸਾਬ ਨਾਲ ਯੋਜਨਾਵਾਂ ਬਣਨ। ਸਹੀ, ਬਿਲਕੁਲ। ਪਰ ਹੁਣ ਚੁਣੌਤੀ ਤਾਂ ਇਹ ਹੈ ਕਿ ਜੇ ਜਾਤਾਂ ਦੇ ਅੰਦਰ ਜਾਤ, ਜਾਤਾਂ ਦੇ ਅੰਦਰ ਸਭ ਜਾਤ, ਸਭ ਜਾਤ ਦੇ ਅੰਦਰ ਸਭ ਜਾਤ, ਸੋ ਇੰਨਾ ਵੱਡਾ ਪਸਾਰਾ ਕਿ ਸਰਕਾਰ ਲਈ ਚੁਣੌਤੀ ਤਾਂ ਇਹ ਹੋ ਗਈ, ਕਹਿੰਦੇ 46 ਲੱਖ ਦੇ ਕਰੀਬ ਜਾਤਾਂ ਨੇ ਜੀ, ਤੇ ਉਹਨੂੰ ਕਿਵੇਂ ਉਹਦੇ ਆંકੜੇ ਸੇਜਣੇ ਨੇ, ਕਿਵੇਂ ਉਹਦੀ ਵਰਗ ਵੰਡ ਕਰਨੀ ਹੈ। ਕਹਿੰਦੇ ਇੱਥੋਂ ਤੱਕ ਸਥਿਤੀ ਹੈਗੀ ਆ ਜੀ। ਕਈ ਸੂਬਿਆਂ ਦੇ ਵਿੱਚ ਉਹ ਅਨਪੜ੍ਹਤਾ ਕਹਿ ਦਈਏ, ਉਹ ਪਛੜਾਪਨ ਕਹਿ ਦਈਏ, ਹੈਨਾ, ਉਹ ਸਮਾਜਿਕ ਤਾਣੇਬੰਦ ਤੋਂ ਟੁੱਟਿਆ ਕਹਿ ਦਈਏ। ਕਹਿੰਦੇ ਉੱਥੇ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ, ਉਹ ਪੁੱਛਦੇ ਕਿ ਤੁਮਨੇ ਕਿਆ ਲਿਖਾਇਆ, ਉਹੀ ਮੈਂ ਲਿਖਾ ਦੇਤਾ ਹੂੰ, ਹੈਨਾ। ਉੱਥੇ ਉਹ ਅਗਲਾ ਕਹਿੰਦਾ ਗੋਤ ਨੂੰ ਵੀ ਕੁਝ ਸਮਝੀ ਜਾਂਦੇ ਨੇ, ਉਹ ਆਪਣੇ ਨਾਮ ਸਰਨੇਮ ਨੂੰ ਵੀ ਕੁਝ ਸਮਝੀ ਜਾਂਦੇ ਨੇ। ਸੋ ਉਹਨਾਂ ਚੀਜ਼ਾਂ 'ਚ ਉਹ ਤਾਂ ਕਹਿੰਦੀ ਆਹੀ ਪਤਾ ਜੀ ਸਾਨੂੰ ਤਾਂ। ਸੋ ਇਹ ਵੀ ਸਥਿਤੀ ਹੈਗੀ ਆ। ਪਰ 46 ਲੱਖ ਦਾ ਅੰਕੜੇ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ, ਹਰਿਆਣੇ ਦੇ ਵਿੱਚ SECC ਨੇ ਇੱਕ ਡਾਟਾ ਇਕੱਠਾ ਕੀਤਾ, ਉਹਨਾਂ ਨੇ ਦਮ ਭਰਿਆ ਕਿ ਜੀ 5000 ਦੇ ਕਰੀਬ ਜਾਤਾਂ ਨੇ ਹਰਿਆਣੇ 'ਚ। ਠੀਕ ਹੈ, ਅੱਛਾ। ਤੇ ਭੁਪਿੰਦਰ ਹੁੱਡਾ ਅੜ ਗਏ, ਕਹਿੰਦੇ ਕੀ ਮੂਰਖਤਾ ਹੈ, ਤੁਹਾਨੂੰ ਪਤਾ ਹੈ, ਆਜੋ ਮੈਂ ਤੁਹਾਨੂੰ ਪਿੰਡਾਂ 'ਚ ਲੈ ਕੇ ਚੱਲਦਾ, ਮੈਂ ਦਿਖਾਉਣਾ ਜਾਤਾਂ। ਤੇ ਜਦੋਂ ਬੈਠ ਕੇ ਗਣਾਇਆ ਮਨਾਇਆ 22000 ਜਾਤਾਂ ਇਕੱਲੇ ਹਰਿਆਣੇ 'ਚੋਂ ਨਿਕਲੀਆਂ। ਸੋ ਇੱਥੇ ਅੰਦਾਜ਼ਾ ਲਾ ਲਓ ਫਿਰ 46 ਲੱਖ ਹੋਣਗੀਆਂ ਜੀ ਮੁਲਕ 'ਚ। ਜੀ ਜੀ। ਸੋ ਹੁਣ ਉਹ 46 ਲੱਖ ਦੇ ਲਈ ਕਿੰਨੇ ਕਾਲਮ ਬਣਨਗੇ, ਕਿਵੇਂ ਉਹਦਾ ਆંકੜਾ ਸੇਜਿਆ ਜਾਊਗਾ, ਕਿਵੇਂ ਉਹਦੇ ਤੇ ਗੱਲ ਹੋਊਗੀ, ਇਹ ਵੱਡੀ ਚੁਣੌਤੀ ਹੈ। ਸਰਕਾਰ ਨੋਟੀਫਿਕੇਸ਼ਨ ਤਾਂ ਕਰਤਾ ਕਿ 2027 ਚ ਮਰਦਮਸ਼ੁਮਾਰੀ ਉਹਦੇ ਨਾਲ ਜਾਤੀ ਜਨਗਣਨਾ 4 ਪਹਾੜੀ ਸੂਬਿਆਂ 'ਚ ਅਕਤੂਬਰ 2026 ਚ, ਹੈ ਨਾ। ਸੋ ਪਰ ਜਿਹੜੀ ਧਿਰ ਨੇ ਕਰਨਾ ਹੈ, ਜਿਨ੍ਹਾਂ ਨੇ ਸਰਵੇ ਕਰਾਉਣਾ, ਉਹਨਾਂ ਲਈ ਹੁਣ ਵੱਡੀ ਚੁਣੌਤੀ ਹੈ ਕਿ ਉਹ ਸਹੀ ਆંકੜੇ ਲਿਆ ਪਾਉਂਦੇ ਨੇ ਜਾਂ ਖਾਨਾ ਪੂਰਤੀ ਹੋ ਜਾਂਦੀ ਹੈ। ਤੇ ਜੇ ਉਹ ਆંકੜੇ ਸਹੀ ਆਉਂਦੇ ਨੇ ਜਾਂ ਖਾਨਾ ਪੂਰਤੀ ਵਾਲੇ ਆਉਂਦੇ ਨੇ, ਉਹ ਦੇਸ਼ ਹਿੱਤ 'ਚ ਵਰਤੇ ਜਾਣਗੇ, ਲੋਕ ਹਿੱਤ 'ਚ ਵਰਤੇ ਜਾਣਗੇ, ਸਮਾਜ ਹਿੱਤ 'ਚ ਵਰਤੇ ਜਾਣਗੇ ਜਾਂ ਵੋਟ ਹਿੱਤ ਲਈ ਵਰਤੇ ਜਾਣਗੇ। ਇਹ ਸਵਾਲ ਖੜਾ ਹੈ। ਆ ਸਾਰੇ ਹਿੱਤ ਬਾਕੀ ਦੇ ਤਾਂ ਕੱਢ ਹੀ ਦਿਓ ਜੀ, ਦੇਸ਼ ਹਿੱਤ, ਸਮਾਜ ਹਿੱਤ, ਲੋਕ ਹਿੱਤ, ਇਹ ਤਾਂ ਵੋਟ ਹਿੱਤ ਲਈ ਵਰਤੇ ਜਾਣਗੇ। ਮਤਲਬ ਇੰਨੀਆਂ ਜੇ ਤੁਹਾਡੇ ਕੋਲੇ ਵੱਖ-ਵੱਖ ਤਰ੍ਹਾਂ ਦੇ ਲੋਕ ਨੇ, ਆਪਾਂ ਇਹਨਾਂ ਨੂੰ ਇਹ ਵੀ ਨਾ ਕਹੀਏ ਵੀ ਚੱਲ ਫਲਾਨੀ ਜਾਤ ਦਾ ਬੰਦਾ ਜਾਂ ਫਲਾਨੀ ਦਾ, ਤਾਂ ਹਰ ਇੱਕ ਦੀਆਂ ਆਪਣੀਆਂ ਸਮਾਜਿਕ ਤੌਰ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੀਆਂ ਲੋੜਾਂ ਨੇ, ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪਛੜੇ ਹੋਏ ਨੇ। ਉਹਨਾਂ ਨੂੰ ਲੋੜ ਹੈ ਕਿ ਉਹਨਾਂ ਨੂੰ ਅੱਗੇ ਲਿਆਂਦਾ ਜਾਏ, ਮੂਹਰੇ ਚੱਕਿਆ ਜਾਵੇ, ਉਹਨਾਂ ਦੇ ਜਵਾਕਾਂ ਨੂੰ ਲੋੜ ਹੈ। ਆਪਾਂ ਦੇਖਦੇ ਹਾਂ ਨਾ ਸ਼ਰਮਾ ਜੀ, ਪਿੰਡਾਂ ਦੇ ਵਿੱਚ ਕਈ ਪੀੜ੍ਹੀਆਂ ਭੱਠਿਆਂ ਤੋਂ ਹੀ ਕੰਮ ਕਰੀ ਜਾਂਦੇ, ਪਰ ਉਹ ਉਹਨਾਂ ਨੂੰ ਕਿਤੇ ਸਕੂਲ ਤੇ ਨਹੀਂ ਗਏ, ਸਕੂਲ 'ਚ ਨਹੀਂ ਗਏ ਉਹ। ਹਾਂਜੀ, ਉਹਨਾਂ ਦੀ ਜੇ ਕੋਈ ਬਿਮਾਰ ਠਮਾਰ ਵੀ ਹੁੰਦਾ, ਉਹਨਾਂ ਦੇ ਵਿੱਚ ਉਹਨਾਂ ਦੀ ਪਹੁੰਚ ਵੱਧ ਤੋਂ ਵੱਧ ਪਿੰਡ ਦੇ ਡਾਕਟਰ ਤੱਕ ਹੁੰਦੀ ਹੈ। ਸ਼ਹਿਰ ਦੇ ਹਸਪਤਾਲ ਵੀ ਉਹਨਾਂ ਨੂੰ ਨਸੀਬ ਨਹੀਂ ਹੁੰਦਾ। ਉਹਨਾਂ ਨੂੰ ਕਿਹੜੇ ਖਾਤਿਆਂ 'ਚ ਪਾਓਗੇ, ਉਹਨਾਂ ਦੇ ਹਿੱਤ 'ਚ ਕਿਹੜਾ ਕੰਮ ਕਰੋਗੇ? ਸੋ ਇਹ ਲੱਗਦਾ ਨੀ ਗਾ ਸ਼ਰਮਾ ਜੀ, ਇਹ ਲੋਕਾਂ ਦੀ ਬੇੜੀ ਬੰਨੇ ਲਾ ਦੇਣਗੇ। ਹਾਂ, ਆਂਕੜਿਆਂ ਦੇ ਮਾਹਰ ਨੇ, ਆਂਕੜੇ ਜ਼ਰੂਰ ਇਕੱਠੇ ਕਰ ਲੈਣਗੇ ਇਸ ਬਹਾਨੇ, ਉਸ ਹਿਸਾਬ ਨਾਲ ਮੈਨੀਫੈਸਟੋ ਵੀ ਬਣਾ ਲੈਣਗੇ, ਇਹਦੇ 'ਚ ਵੀ ਮਾਹਰ ਨੇ ਜੀ। ਉਹਦੇ ਐਲਾਨ ਵੀ ਹੋ ਜਾਣਗੇ। ਬਿਲਕੁਲ ਬਿਲਕੁਲ। ਆ $100,000 ਕਹੀਏ ਨਾ, 1000 ਰੁਪਈਏ ਤਾਂ ਬੀਬੀਆਂ ਲਈ ਹੋਇਆ ਵਿਆ ਹੀ ਹੈ, ਆਪਾਂ ਦੇਖਦੇ ਹਾਂ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।